ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਗਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ, ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਉਸ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 4082722500 4082722500। ਇਸ ਦੇ ਨਾਲ ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ ਅਵਤਾਰ ਸਿੰਘ, ਰਜਿੰਦਰ ਕੌਰ ਜੀ, ਗੁਰਦੀਪ ਸਿੰਘ ਵਿਰਦੀ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਰਜਿੰਦਰ ਕੁਮਾਰ ਜੀ ਅਤੇ ਗੁਰਜੀਤ ਸਿੰਘ ਚਾਂਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 4087227698 4087227698 ਦੇ ਉੱਤੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਨੂੰ ਹੁਣ ਕੈਨੇਡਾ ਦੇ ਫ਼ੋਨ ਨੰਬਰਜ਼, ਕੈਨੇਡਾ ਤੋਂ ਕਾਲ ਕਰਕੇ ਕੈਨੇਡਾ 'ਚ ਤੁਸੀਂ ਸੁਣ ਸਕਦੇ ਹੋ। ਉਹ ਕੁਛ ਫ਼ੋਨ ਨੰਬਰ ਅੱਡ ਅੱਡ ਜਿਹੜੇ ਆ ਏਰੀਏਜ਼ ਦੇ, ਉਹ ਇਸ ਤਰੀਕੇ ਨਾਲ ਆ। ਬ੍ਰਿਟਿਸ਼ ਕੋਲੰਬੀਆ ਦੇ ਲਈ ਤੁਸੀਂ ਡਾਇਲ ਕਰ ਸਕਦੇ ਹੋ 7786560460 778-656-0460 ਜਾਂ 604-670-9696 604-670-9696। ਟੋਰਾਂਟੋ ਏਰੀਏ ਦੇ ਲਈ ਆ 647-957-9633 647-957-9633। ਕੈਲਗਰੀ ਏਰੀਏ ਦੇ ਲਈ ਆ 587-315 0587 587-315-0587। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ। ਥਾਈਲੈਂਡ ਦੇ ਵੱਲੋਂ ਜਗਤਾਰ ਸਿੰਘ ਤਾਰਾ ਆ, ਉਹਨੂੰ ਪੰਜਾਬ ਪੁਲਿਸ ਦੇ ਹਵਾਲੇ ਜਿਹੜਾ ਕਰ ਦਿੱਤਾ ਗਿਆ ਤੇ ਉਹਨੂੰ ਭਾਰਤ ਦੇ ਵਿੱਚ ਵਾਪਸ ਲੈ ਆਂਦਾ ਗਿਆ ਹੈ। ਜੀ, ਇੱਥੇ ਜਿਹੜੇ ਬੇਅੰਤ ਸਿੰਘ ਹੱਤਿਆ ਕੇਸ ਦੇ ਵਿੱਚ ਲੋੜੀਂਦੇ ਮੁੱਖ ਮੁਲਜ਼ਮ ਤੇ ਬੜੈਲ ਜੇਲ੍ਹ ਤੋੜ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਜੀ, ਭਾਰਤ ਦੇ ਹਵਾਲੇ। ਪਰ ਪੰਜਾਬ ਪੁਲਿਸ ਜਿਹੜੀ ਹੈ ਜੀ ਉਹਨੂੰ ਲੈਣ ਦੇ ਵਾਸਤੇ ਗਈ ਸੀਗੀ ਔਰ ਇਹ ਰਾਤ ਜਿਹੜੇ ਜੀ 12:30 ਵਜੇ ਦੇ ਕਰੀਬ ਇੱਥੇ ਆ ਗਏ ਹੋਏ ਨੇ ਜੀ, ਔਰ ਉਹਨੂੰ ਇੱਥੇ ਪੰਜਾਬ ਲੈ ਆਂਦਾ ਗਿਆ ਜੀ, ਜਿੰਨੀ ਕੋਈ ਇਨਫੋਰਮੇਸ਼ਨ ਉਹ ਮਿਲ ਰਹੀ ਹੈ। ਤੇ ਪਟਿਆਲੇ ਦੀ ਅਦਾਲਤ ਦੇ ਵਿੱਚ ਉਹਨੂੰ ਹੋਪਫੁਲੀ ਐਨੀ ਟਾਈਮ ਜਿਹੜਾ ਜੀ ਉਹ ਪੇਸ਼ ਕੀਤਾ ਜਾ ਸਕਦਾ। ਪਟਿਆਲੇ ਦੀ ਪੁਲਿਸ ਜਿਹੜੀ ਹੈ ਜੀ ਉਹਨੂੰ ਦਿੱਲੀ ਏਅਰਪੋਰਟ ਤੋਂ ਜਿਹੜੀ ਉਹ ਲੈ ਕੇ ਆਈ ਹੈ। ਦੋ ਜਿਹੜੀਆਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਉਹ ਗਈਆਂ ਸਨ, ਪਹਿਲਾਂ ਇੱਕ 13 ਨੂੰ, ਇੱਕ ਬਾਅਦ ਦੇ ਵਿੱਚ 15 ਨੂੰ। SP ਜਿਹੜੇ ਨੇ ਇੱਥੋਂ SP D ਪਟਿਆਲੇ ਦੇ, ਉਹ ਦਿੱਲੀ ਤੋਂ ਉਹਨੂੰ ਅੱਗੋਂ ਜਾ ਕੇ ਜਿਹੜਾ ਜੀ ਉਹ ਲੈ ਕੇ ਆਏ ਨੇ। 5 ਜਨਵਰੀ ਨੂੰ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਤੇ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈ ਜਿਹੜੀ ਇਨਫੋਰਮੇਸ਼ਨ ਸੀ, ਉਹਦੇ ਆਧਾਰ ਦੇ ਉੱਤੇ ਉਹਨੂੰ ਅਰੈਸਟ ਕੀਤਾ ਗਿਆ ਸੀਗਾ। ਔਰ ਉਸ ਤੋਂ ਬਾਅਦ ਜਿਹੜਾ ਇਹ ਜਿਹੜੀ ਸੰਧੀ ਦੇ ਤਹਿਤ ਉਹਨੂੰ ਇੱਥੇ ਵਾਪਸ ਲਿਆਉਣ ਦੀ ਕਾਰਵਾਈ ਜਿਹੜੀ ਉਹ ਹੋ ਰਹੀ ਸੀ, ਤੇ ਮੁਕੰਮਲ ਹੋਣ ਤੋਂ ਬਾਅਦ ਉੱਥੋਂ ਜਿਹੜੀ ਹੈ ਜੀ ਪੁਲਿਸ ਉਹਨੂੰ ਲੈ ਕੇ ਤੁਰੀ ਹੈ ਜੀ। ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੇ ਜਿਹੜੇ ਨੇ ਜੀ, ਉਹਨਾਂ ਦਾ ਇਹ ਕਹਿਣਾ ਹੈ ਕਿ ਮੁੱਖ ਤੌਰ ਦੇ ਉੱਤੇ ਚੰਡੀਗੜ੍ਹ ਪੁਲਿਸ ਦਾ ਉਹ ਮੁਲਜ਼ਮ ਹੈ, ਕਿਉਂਕਿ ਬੇਅੰਤ ਸਿੰਘ ਕਤਲਕਾਂਡ ਤੇ ਬੜੈਲ ਜੇਲ੍ਹ ਵਾਲਾ ਕੇਸ ਚੰਡੀਗੜ੍ਹ ਪੁਲਿਸ ਦੇ ਨਾਲ ਸੰਬੰਧਿਤ ਹੈ। ਤੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਜੀ ਉਹ ਤਾਰੇ ਨੂੰ ਪੰਜਾਬ ਪੁਲਿਸ ਦੇ ਕੋਲੋਂ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਜਿਹੜਾ ਜੀ ਉਹ ਲਿਆਊਗੀ। ਜਿਹੜਾ ਇੱਥੇ RSS ਦਾ ਪ੍ਰਧਾਨ ਸੀਗਾ ਰੁਲਦਾ ਸਿੰਘ, ਜਿਹੜਾ ਉਹਦਾ ਕਤਲ ਹੋਇਆ ਸੀਗਾ ਪਟਿਆਲੇ ਦੇ ਵਿੱਚ, ਉਸ ਮਾਮਲੇ ਦੇ ਵਿੱਚ ਵੀ ਜਗਤਾਰ ਸਿੰਘ ਤਾਰਾ ਜਿਹੜਾ ਜੀ ਉਹ ਲੋੜੀਂਦਾ ਹੈ। ਤੋ ਇਸ ਕਰਕੇ ਜਿਹੜੀ ਪਟਿਆਲੇ ਦੀ ਪੁਲਿਸ ਹੈ ਪਹਿਲਾਂ ਉਹਨੂੰ ਲੈ ਕੇ ਆਈ ਹੈ। ਸੋ ਦੇਖਦੇ ਹਾਂ ਜੀ ਕਿ ਹੁਣ ਜਿਹੜੀ ਪੁਲਿਸ ਹੈ ਉਹ ਇਹਦੇ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਕਿਉਂਕਿ ਅੱਜ ਦਾ ਰਿਮਾਂਡ ਜਿਹੜਾ ਮਿਲ ਜਾਣਾ, ਤੇ ਕਿਹੜੇ ਜਿਹੜੇ ਆ ਉਹ ਖੁਲਾਸੇ ਪੁਲਿਸ ਕਰਦੀ ਹੈ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿਰਸੇ ਵਾਲੇ ਦੀ ਜਿਹੜੀ ਮੂਵੀ ਆ MSG, ਉਸ ਨੂੰ ਲੈ ਕੇ ਵਿਵਾਦ ਜਿਹੜਾ ਆ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਆ। ਆਲਰੇਡੀ ਸੈਂਸਰ ਬੋਰਡ ਨੇ ਇਹਨੂੰ ਦਿਖਾਉਣ ਦੀ ਇਜਾਜ਼ਤ ਦਿੱਤੀ ਹੋਈ ਆ। ਐਕਚੁਅਲੀ ਨਾ ਜੀ ਜਿਹੜੀਆਂ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਇਹਦੇ ਨਾਲ ਕਿਤੇ ਨਾ ਕਿਤੇ ਲਿੰਕ ਤਾਂ ਜੁੜਦਾ ਜੀ, ਜਿਹਦੇ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਦੇ ਵੱਲੋਂ ਵਿਵਾਦਗ੍ਰਸਤ ਜਿਹੜੀ ਫਿਲਮ ਹੈ ਉਹਨੂੰ ਵਿਖਾਉਣ ਦੇ ਵਾਸਤੇ ਹਰੀ ਝੰਡੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਜੀ। ਸੈਂਸਰ ਬੋਰਡ ਨੇ ਫਿਲਮ ਰਿਲੀਜ਼ ਕਰਨ ਦੀ ਪ੍ਰਵਾਨਗੀ ਨਹੀਂ ਸੀ ਦਿੱਤੀ ਜੀ, ਪਰ ਦੂਸਰੇ ਪਾਸੇ ਜਿਹੜੀ FCAT ਹੈ
ਉਹਨੇ ਉਹਦੇ ਵੱਲੋਂ ਜਿਹੜੀ ਸੀਗੀ ਇਹ ਹਰੀ ਝੰਡੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਫਿਲਮ ਰਿਲੀਜ਼ ਨਹੀਂ ਹੋਈ, ਕੱਲ ਹੋਣੀ ਸੀਗੀ। ਹੁਣ 23 ਤਰੀਕ ਨੂੰ ਜਿਹੜੀ ਹੈ ਜੀ ਉਹ ਰਿਲੀਜ਼ ਹੋਣ ਦੇ ਆਸਾਰ ਜਿਹੜੇ ਉਹ ਹੈਗੇ ਨੇ। ਉਧਰ ਜਿਹੜਾ ਸੈਂਸਰ ਬੋਰਡ ਹੈ ਜੀ ਉਹਦੇ ਵਿੱਚ ਵੀ ਵਾਹਵਾ ਖਲਾਰਾ ਜਿਹੜਾ ਜੀ ਉਹ ਪੈ ਗਿਆ। ਜਿਹੜੇ ਬੋਰਡ ਦੇ ਮੁਖੀ ਨੇ ਲੀਲਾ ਸੈਮਸਨ, ਉਹਨੇ ਤਾਂ ਜਿਹੜਾ ਜੀ ਅਸਤੀਫਾ ਦਿੱਤਾ ਹੀ ਆ। ਬੋਰਡ ਦੀ ਇੱਕ ਮੈਂਬਰ ਜਿਹੜੀ ਹੈ ਜੀ ਉਹਨੇ ਵੀ ਅਸਤੀਫਾ ਜਿਹੜਾ ਉਹ ਦੇ ਦਿੱਤਾ ਜੀ। ਸੂਚਨਾ ਪ੍ਰਸਾਰਣ ਤੇ ਰਾਜ ਮੰਤਰੀ ਜਿਹੜਾ ਰਾਜਵਰਧਨ ਸਿੰਘ ਰਾਠੌੜ ਹੈ, ਉਹਨੇ ਕਿਹਾ ਕਿ ਉਹਨਾਂ ਦੇ ਮੰਤਰਾਲੇ ਨੂੰ ਹਮੇਸ਼ਾ ਸੈਂਸਰ ਬੋਰਡ ਤੋਂ ਦੂਰੀ ਜਿਹੜੀ ਹੈ ਜੀ ਉਹ ਬਣਾਈ ਰੱਖੀ ਆ। ਉਹਦਾ ਇਹ ਕਹਿਣਾ ਕਿ ਸਾਡਾ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ ਹੈਗਾ, ਪਰ ਸੈਂਸਰ ਬੋਰਡ ਦੇ ਅਹੁਦਾ ਛੱਡ ਰਹੇ ਜਿਹੜੇ ਅਧਿਕਾਰੀ ਨੇ ਜੇ ਛੱਡ ਗਏ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਹੈ। ਫਿਰ ਸਾਡਾ ਉੱਥੇ ਬਹਿਣ ਦਾ ਕੀ ਕੰਮ ਜੇ ਸਰਕਾਰ ਨੇ ਹੀ ਜਿਹੜੀ ਇਹਦੀ ਪਰਮਿਸ਼ਨ ਵਗੈਰਾ ਦੇਣੀ ਹੈ। ਉੱਧਰ ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਨੇ ਜੀ ਉਹ ਹੋ ਰਹੇ ਨੇ। ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਵੀ ਜਿਹੜੇ ਉਹ ਰੋਸ ਮੁਜ਼ਾਹਰੇ ਉਹ ਹੋਏ ਨੇ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਅਜੇ ਸ਼ਸ਼ੋਪੰਜ ਦੇ ਵਿੱਚ ਹੈ ਕਿ ਉਹ ਫਿਲਮ ਰਿਲੀਜ਼ ਕਰਨ ਦੇ ਉੱਤੇ ਪਾਬੰਦੀ ਜਿਹੜੀ ਹੈ ਉਹ ਲਾਵੇ ਜਾਂ ਨਾ ਇਹਨੂੰ ਜਿਹੜਾ ਰਹਿਣ ਦੇਵੇ ਜੀ। ਉਧਰ ਜਿਹੜੇ ਥੀਏਟਰਾਂ ਦੇ ਮਾਲਕ ਨੇ ਜੀ ਉਹ ਇਹ ਫਿਲਮ ਲਾਉਣ ਤੋਂ ਆਨਾਕਾਨੀ ਜਿਹੜੀ ਕਰ ਰਹੇ ਨੇ। ਜਿਹੜੇ ਮਹਿੰਗੇ ਥੀਏਟਰ ਨੇ ਜੀ, ਮਲਟੀਪਲੈਕਸਿਸ, ਉਹ ਤਾਂ ਤਕਰੀਬਨ ਹੱਥ ਖੜੇ ਜਿਹੜੇ ਬਹੁਤੇ ਕਰ ਗਏ ਕਿ ਉਹ ਇਹ ਸੋਚਦੇ ਨੇ ਕਿ ਥੀਏਟਰ ਦਾ ਨੁਕਸਾਨ ਜਿਹੜਾ ਜੀ ਉਹ ਕੌਣ ਕਰਾਊਗਾ। ਜਿਹੜੇ ਆਮ ਲੋਕਲ ਥੀਏਟਰ ਨੇ ਜੀ ਉਹਨਾਂ ਦੇ ਵਿੱਚ ਹੋ ਸਕਦਾ ਜੀ ਇਹ ਫਿਲਮ ਜਿਹੜੀ ਆ ਉਹ ਲੱਗੇ, ਪਰ ਵੇਖਣ ਵਾਲੇ ਨੇ ਜਿਹੜੇ ਇਹਨਾਂ ਦੇ ਪ੍ਰੇਮੀ ਨੇ ਉਹ ਗੁੜਗਾਉਂ ਪਹੁੰਚ ਗਏ ਸਨ ਕੱਲ ਵੱਡੀ ਗਿਣਤੀ ਦੇ ਵਿੱਚ, ਜਿੱਥੇ ਕਿ ਇਹਦਾ ਪ੍ਰੀਮੀਅਰ ਹੋਣਾ ਸੀਗਾ। ਪਰ ਲਾਸਟ ਮੌਕੇ ਦੇ ਉੱਤੇ ਇਹ ਵੀ ਜਿਹੜਾ ਪ੍ਰੀਮੀਅਰ ਸੀਗਾ ਉਹ ਰੋਕ ਦਿੱਤਾ ਗਿਆ। ਜਿਹੜਾ ਡੇਰੇ ਦਾ ਮੁਖੀ ਹੈ ਗੁਰਮੀਤ ਰਾਮ ਰਹੀਮ, ਉਹ ਕਹਿੰਦਾ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਜਿਹੜੀਆਂ ਉਹ ਇਹਦੇ ਵਿੱਚ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕਹਿੰਦਾ ਫਿਲਮ ਦੇ ਵਿੱਚ ਤਾਂ ਉਹਨੇ ਸਟੰਟ ਵਗੈਰਾ ਜਿਹੜੇ ਉਹ ਕੀਤੇ ਨੇ, ਜਦੋਂ ਕਿ ਜਿਹੜਾ ਸੈਂਸਰ ਬੋਰਡ ਸੀਗਾ ਉਹਦਾ ਤਰਕ ਇਹ ਸੀਗਾ ਕਿ ਜੇ ਕਿਸੇ ਆਮ ਕਲਾਕਾਰ ਨੇ ਉਹਦੇ ਵਿੱਚ ਕੰਮ ਕੀਤਾ ਹੁੰਦਾ ਤਾਂ ਕੋਈ ਇਨਕਾਰ ਨਹੀਂ ਸੀਗਾ, ਕਿਉਂਕਿ ਉਹ ਡੇਰੇ ਦਾ ਮੁਖੀ ਹੈ ਤੇ ਉਹ ਆਪਣੇ ਆਪ ਨੂੰ ਜਿਵੇਂ ਪੇਸ਼ ਕਰਦਾ ਕਿ ਉਹ ਰੱਬ ਹੈ, ਇਹਦੇ ਨਾਲ ਜਿਹੜਾ ਦੀ ਖਲਾਰਾ ਪੈ ਸਕਦਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਡਰੱਗ ਕੇਸ ਦੀ ਜਿਹੜੇ ਜਾਂਚ ਕਰ ਰਹੇ ਨੇ ਅਫਸਰ ਈਡੀ ਦੇ, ਉਹਨਾਂ ਦਾ ਜਿਹੜਾ ਤਬਾਦਲਾ ਚੱਕ ਕੇ ਸਿੱਧਾ ਹੀ ਭਾਰਤ ਦੇ ਦੂਜੇ ਕੋਨੇ 'ਚ ਕਲਕੱਤੇ ਕਰ ਦਿੱਤਾ ਗਿਆ। ਇਹਦੇ ਨਾਲ ਇੱਕ ਬਹੁਤ ਵੱਡੀ ਸੈਟਬੈਕ ਜਿਹੜੀ ਇਹਨਾਂ ਦੀ, ਜਿਹੜੇ ਲੋਕ ਡਰੱਗ ਦੇ ਅਗੇਂਸਟ ਨੇ, ਨਸ਼ਿਆਂ ਦੇ ਅਗੇਂਸਟ ਨੇ, ਜਿਹੜੇ ਸੋਚਦੇ ਨੇ ਕਿ ਇਸ ਮਾਮਲੇ ਦੇ ਉੱਤੇ ਕੁਝ ਹੋ ਸਕਦਾ, ਉਹਨਾਂ ਸਾਰਿਆਂ ਨੂੰ ਜਿਹੜੀ ਇਹਦੀ ਇੱਕ ਸੈਟਬੈਕ ਜਿਹੜੀ ਉਹ ਵੱਜੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਨਰਿੰਦਰ ਸਿੰਘ ਜਲੰਧਰ ਦੇ ਦਫ਼ਤਰ ਦੇ ਵਿੱਚ ਪਿਛਲੇ 10 ਸਾਲਾਂ ਤੋਂ ਇੱਥੇ ਉਹ ਤਾਇਨਾਤ ਸੀਗੇ। ਸਾਬਕਾ DSP ਜਗਦੀਸ਼ ਭੋਲੇ ਨੇ ਸਿੰਥੈਟਿਕ ਡਰੱਗ ਦੇ ਮਾਮਲੇ ਦੇ ਵਿੱਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਜਿਹੜਾ ਲਿਆ ਸੀਗਾ, ਤੇ ਇਹਦੀ ਜਿਹੜੀ ਮਾਮਲੇ ਦੀ ਜਾਂਚ ਸੀਗੀ ਹੁਣ ਫੈਸਲਾ ਕੁਨ ਦੌਰ ਦੇ ਵਿੱਚ ਦਾਖਲ ਜਿਹੜੀ ਉਹ ਹੋ ਗਈ ਹੋਈ ਸੀਗੀ ਜੀ। ਪਿਛਲੇ 2-3 ਦਿਨ ਤੋਂ ਇੱਕ ਕਹਾਣੀ ਜਿਹੜੀ ਹੈ ਜੀ ਉਹ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਜਿਹੜੀ ਪੰਜਾਬ ਦੀ CID ਆ ਉਹ ਕੀ ਕਰ ਰਹੀ ਹੈ, ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਆਫੀਸਰ ਨੇ ਜਲੰਧਰ ਵਾਲੇ, ਉਹਨਾਂ ਦੀ ਛਾਣਬੀਣ ਕਰਨ ਦੇ ਉੱਤੇ ਲੱਗੀ ਹੋਈ ਹੈ ਕਿ ਕਿਹਦੀ ਕਿੰਨੀ ਕਿੱਥੇ ਪ੍ਰਾਪਰਟੀ ਹੈ, ਉਹ ਕੀ ਕਰਦਾ। ਉਹਨਾਂ ਦੇ ਫੋਨ ਵਗੈਰਾ ਜਿਹੜੇ ਨੇ ਉਹ ਟੈਪ ਕੀਤੇ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਉਲਝਾਇਆ ਜਾ ਸਕੇ। ਇਹਨਾਂ ਅਧਿਕਾਰੀਆਂ ਨੇ ਇਹ ਗੱਲ ਆਖੀ ਸੀਗੀ ਕਿ ਉਹਨਾਂ ਦੇ ਜਿਹੜੇ ਫੋਨ ਟੈਪ ਕੀਤੇ ਜਾ ਰਹੇ ਨੇ, CID ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਤੰਗ ਜਿਹੜਾ ਕਰ ਰਹੇ ਨੇ। ਜਿਹੜੀ ਅਸਲ ਦੇ ਵਿੱਚ ਬਿੱਟੂ ਔਲਖ ਤੋਂ ਗੱਲਬਾਤ ਹੋਈ ਹੈ, ਇਹ ਕਿਹਾ ਜਾ ਰਿਹਾ ਕਿ ਬਿੱਟੂ ਔਲਖ ਨੇ ਕਈ ਪਰਦੇ ਜਿਹੜੇ ਨੇ ਉਹ ਖੋਲ ਦਿੱਤੇ ਨੇ ਤੇ ਨਰਿੰਦਰ ਸਿੰਘ ਹੁਰੀ ਖੁਦ ਉਹਨੂੰ ਪਟਿਆਲੇ ਤੋਂ ਲੈ ਕੇ ਗਏ ਸਨ ਵਾਰੰਟ ਤੇ ਪ੍ਰੋਟੈਕਸ਼ਨ ਵਾਰੰਟ ਤੇ ਖੁਦ ਉਹਨਾਂ ਨੇ ਜਿਹੜੀ ਆ ਕਈ ਘੰਟਿਆਂ ਤੱਕ ਪੁੱਛਗਿੱਛ ਜਿਹੜੀ ਆ ਉਹ ਬਿੱਟੂ ਔਲਖ ਤੋਂ ਕੀਤੀ ਆ। ਇਸ ਮਾਮਲੇ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਦੀ ਉਹ ਹਰ ਹਾਲਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤਣਾ ਚਾਹੁੰਦੀ ਆ, ਇਸੇ ਕਰਕੇ ਡਰੱਗ ਡਰੂਗ ਵਾਲਾ ਮਸਲਾ ਤਾਂ ਗਿਆ ਉਹਨੂੰ ਭੁੱਲ ਹਾਲ ਦੀ ਘੜੀ ਤੇ ਉਹਦੀ ਜਿਹੜੀ ਸਾਰੀ ਹੈ ਉਹ ਟੇਕ ਲੱਗੀ ਦਿੱਲੀ ਦੀਆਂ ਚੋਣਾਂ ਦੇ ਉੱਤੇ, ਤੇ ਉਹ ਅਕਾਲੀ ਦਲ ਦੇ ਨਾਲ ਕੋਈ ਪੰਗਾ ਮੇਰਾ ਖਿਆਲ ਅਜੇ ਨਹੀਂ ਲੈਣਾ ਚਾਹੁੰਦੀ, ਜਿਹਦੇ ਕਰਕੇ ਇੱਕ ਵਾਰੀ ਫਿਰ ਉਹਨਾਂ ਨੂੰ ਸਮਝੌਤਾ ਤਾਂ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਹੋ ਗਿਆ। ਤੇ ਇਸ ਸਮਝੌਤੇ ਦੀ ਕੜੀ ਜਿਹੜੀ ਹੈ ਜੀ ਉਹ ਇਹ ਕਹੀ ਜਾ ਸਕਦੀ ਹੈ ਕਿ ਨਰਿੰਦਰ ਸਿੰਘ ਹੋਰਾਂ ਨੂੰ ਉਹ ਮਾਰਿਆ ਚੱਕ ਕੇ ਕੋਲਕਾਤਾ, ਤੇ ਇਹਦਾ ਜਿਹੜਾ ਜੀ ਕੇਸ ਇਹ ਪ੍ਰਭਾਵਿਤ ਹੋਣ ਦੇ ਆਸਾਰ ਫੁੱਲ ਇਸ ਵੇਲੇ ਲੱਗਦੇ ਨੇ ਜੀ। ਸੋ ਆਪਾਂ ਕਹਿ ਸਕਦੇ ਹਾਂ ਵੀ ਇਸ ਮਾਮਲੇ ਨੂੰ ਲੈ ਕੇ ਪਿਛਲੇ ਕਿਉਂਕਿ ਕੁਝ ਦਿਨਾਂ ਦੇ ਵਿੱਚ ਜਿਹੜੇ ਅਚਾਨਕ ਘਟਨਾਕ੍ਰਮ ਬਹੁਤ ਹੀ ਤੇਜ਼ੀ ਦੇ ਨਾਲ ਬਦਲੇ ਨੇ, ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵੀ ਭਾਜਪਾ ਨੇ ਗੋਡੇ ਟੇਕੇ ਨੇ ਜਾਂ ਅਕਾਲੀਆਂ ਨੇ ਗੋਡੇ ਟੇਕੇ ਨੇ? ਭਾਜਪਾ ਨੇ ਗੋਡੇ ਟੇਕੇ ਆ ਜੀ, ਇਹ ਤਾਂ ਸਿੱਧਮ ਸਿੱਧੇ, ਕਿਉਂਕਿ ਅਕਾਲੀਆਂ ਨੇ ਤਾਂ ਜਿਹੜਾ ਜੀ ਜਿਹੜੇ ਤਰੀਕੇ ਦੇ ਨਾਲ ਜਦੋਂ ਪਹਿਲਾਂ ਅਮਿਤ ਸ਼ਾਹ ਨੇ ਆਉਣਾ ਸੀਗਾ
ਪਹਿਲਾਂ ਇਹਨਾਂ ਨੇ ਜਿਹੜੇ ਜੀ ਮਜ਼ਾਰੇ ਰੱਖ ਦਿੱਤੇ ਇੱਥੇ ਸਰਹੱਦ ਦੇ ਉੱਤੇ। ਮੁੜ ਕੇ ਉਹਦਾ ਐਲਾਨ ਹੋਇਆ ਤੇ ਇਹਨਾਂ ਨੇ ਕਿਹਾ ਜੀ ਅਸੀਂ ਮਾਘੀ ਦੇ ਮੌਕੇ ਦੇ ਉੱਤੇ ਜਿਹੜਾ ਜੀ ਐਲਾਨ ਕਰਾਂਗੇ ਜਿਹੜੀ ਨਸ਼ਿਆਂ ਦੇ ਵਿਰੋਧ 'ਚ। ਮਾਘੀ ਦੇ ਮੌਕੇ ਤੇ ਤਾਂ ਐਲਾਨ ਕੋਈ ਨਹੀਂ ਕੀਤਾ, ਇਸ ਕਰਕੇ ਨਹੀਂ ਕੀਤਾ ਕਿ ਅਮਿਤ ਸ਼ਾਹ ਜਿਹੜਾ ਸੀਗਾ ਜੀ ਉਹ ਗੋਡੇ ਟੇਕ ਗਿਆ। ਉਹਨੇ 22 ਤਰੀਕ ਵਾਲੀ ਜਿਹੜੀ ਸੀ ਉਹ ਰੱਦ ਕਰ ਦਿੱਤੀ ਆਪਣੀ ਜਿਹੜੀ ਸੀ ਰੈਲੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਵੇਲੇ ਇਹ ਗੱਲ ਦਿਖ ਰਹੀ ਹੈ ਕਿ ਰੌਲਾ ਤਾਂ ਬਹੁਤ ਪਾ ਰਿਹਾ ਕਿ ਮੋਦੀ ਦੀ ਹਨੇਰੀ ਆ ਗਈ, ਮੋਦੀ ਦੀ ਸੁਨਾਮੀ ਆ ਗਈ, ਚੱਕ ਲੋ ਫੜ ਲੋ, ਸਾਰੀਆਂ ਪਾਰਟੀਆਂ ਹੋ ਗਈਆਂ ਜੀ ਖਤਮ, ਚਾਰ ਚਫੇਰੇ ਜਿੰਨਾ ਮੀਡੀਆ 'ਚ ਪ੍ਰਚਾਰ ਕਰਾਇਆ। ਪਰ ਜਿਹੜੀ ਰਾਜਧਾਨੀ ਦਿੱਲੀ ਆ ਉਹਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਇੰਨੀ ਡਰੀ ਬੈਠੀ ਹੈ ਕਿ ਅਜੇ ਤੱਕ ਉਹ ਲਿਸਟਾਂ ਤੱਕ ਜਾਰੀ ਨਹੀਂ ਕਰ ਰਹੀ ਕਿ ਚੋਣ ਲੜਨੀ ਕਿਹਨੇ ਹੈ। ਇਸ ਕਰਕੇ ਗੋਡੇ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਨੇ ਟੇਕੇ ਨੇ। ਜਿਹੜੇ ਲੋਕ ਕਹਿੰਦੇ ਸਨ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਆ ਗਈ ਲਓ ਤੇ ਇੱਥੇ ਉਹਨੇ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ ਮਾਰ ਚੁੱਕਦੇ ਨੇ ਫੱਟੇ ਜੀ, ਵਿਕਾਸ ਉਹਨੇ ਕਰ ਦੇਣਾ, ਉਹ ਸਾਰੇ ਹੁਣ ਉਹ ਲੱਗ ਰਿਹਾ ਕਿ ਇਹ ਤਾਂ ਡਰਾਮਾ ਜਿਹੜੇ ਕਰੀ ਜਾਂਦੇ ਸੀਗੇ ਤੇ ਕੋਈ ਸੀਰੀਅਸ ਨਹੀਂ ਹੈਗੇ ਜਿਹੜੇ ਨਸ਼ਿਆਂ ਦੇ ਮਾਮਲੇ ਦੇ ਵਿੱਚ। ਇਹ ਤਾਂ ਐਵੇਂ ਉਂਝ ਹੀ ਅਸੀਂ ਇਹਨਾਂ ਦੀ ਭਾਵਕ ਹੋ ਕੇ ਜਿਹੜਾ ਉਹ ਮਗਰ ਤੁਰ ਪੈਂਦੇ ਆ। ਇੱਥੇ ਤਾਂ ਲੰਗਰ ਲਗੋਟੇ ਕੱਸ ਕੇ ਜਿਹੜੇ ਸਾਰੇ ਦੇ ਸਾਰੇ ਭਾਰਤੀ ਜਨਤਾ ਪਾਰਟੀ 'ਚ ਵੜਨ ਨੂੰ ਤਿਆਰ ਹੋਏ ਬੈਠੇ ਸੀਗੇ, ਉਹ ਵੀ ਹੁਣ ਸੋਚਦੇ ਹੋਣੇ ਆ ਕਿ ਇੱਕ ਦਬਕਾ ਜਿਹੜਾ ਜੀ ਉਹ ਵੱਜਾ ਤੇ ਉਹ ਮੁੜ ਕੇ ਲੱਭੇ ਹੀ ਨਹੀਂ ਕਿਤੇ ਜੀ। ਸੋ ਟੋਕੇ ਵਹਿੰਦੇ ਸੀਗੇ ਜਿਹੜੇ ਭਾਜਪਾ ਵਾਲੇ, ਪਰ ਗੱਲ ਨਹੀਂ ਬਣੀ ਇਹਨਾਂ ਦੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦਿੱਲੀ ਦੀ ਸਿਆਸਤ ਵੀ ਇਸ ਟਾਈਮ ਪੂਰੇ ਜਿਹੜੇ ਜੀ ਕਹਿ ਲਓ ਭਖੀ ਹੋਈ ਆ। ਸਾਜੀਆ ਇਲਮੀ ਆ ਉਹ ਵੀ ਜਿਹੜੀ ਭਾਜਪਾ 'ਚ ਸ਼ਾਮਲ ਹੋਈ ਆ। ਕਿਰਨ ਬੇਦੀ ਆ ਉਸਨੇ ਵੀ ਭਾਜਪਾ ਨੂੰ ਜੁਆਇਨ ਕਰ ਲਿਆ ਆ। ਕਿਰਨ ਬੇਦੀ ਕਿਸੇ ਟਾਈਮ ਦੇ ਉੱਤੇ ਅਮਿਤ ਸ਼ਾਹ ਜੋ ਕਿ ਜੇਲ੍ਹ ਦੇ ਵਿੱਚ ਸੀਗੇ, ਉਸ ਜੇਲ੍ਹਾਂ ਦੇ ਜਿਹੜੇ DGP ਹੁੰਦੇ ਸੀ, ਤੇ ਹੁਣ ਅਮਿਤ ਸ਼ਾਹ ਇਹਨਾਂ ਦੇ ਜਿਹੜੇ ਬੌਸ ਬਣੇ ਪਏ ਆ। ਸੋ ਕਾਫੀ ਜਿਹੜਾ ਜੀ ਕੰਮ ਗੁੱਥਮ ਗੁੱਥਾ ਜਿਹੜਾ ਜੀ ਹੋਈ ਜਾਂਦਾ ਆ ਦਿੱਲੀ ਦੇ ਵਿੱਚ ਜੀ। ਕਿਰਨ ਬੇਦੀ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਾ, ਜਿਹੜੇ ਲੋਕ ਖਬਰਾਂ ਦੇ ਉੱਤੇ ਨੇੜਿਓਂ ਨਿਗਾਹ ਰੱਖਦੇ ਨੇ ਉਹਨਾਂ ਦੇ ਵਾਸਤੇ ਥੋੜਾ ਅਚੰਭੇ ਵਾਲਾ ਹੈ, ਕਿਉਂਕਿ ਆਮ ਲੋਕਾਂ ਦੇ ਵਾਸਤੇ ਤਾਂ ਅਚੰਭੇ ਵਾਲਾ ਇਸ ਕਰਕੇ ਨਹੀਂ ਗਾ ਕਿ ਪਿਛਲੇ 6 ਮਹੀਨਿਆਂ ਤੋਂ ਕਿਰਨ ਬੇਦੀ ਗੋਗੇ ਬਹੁਤ ਗਾ ਰਹੀ ਸੀਗੀ ਨਰਿੰਦਰ ਮੋਦੀ ਹੋਰਾਂ ਦੇ ਤੇ ਭਾਰਤੀ ਜਨਤਾ ਪਾਰਟੀ ਦੇ। ਭਾਰਤੀ ਜਨਤਾ ਪਾਰਟੀ ਵਾਲੇ ਉਹਨੂੰ ਬਹੁਤਾ ਮੂੰਹ ਨਹੀਂ ਸਨ ਲਾ ਰਹੇ। ਉਹਦੇ ਕਈ ਰੀਜ਼ਨ ਨੇ, ਕਿਉਂਕਿ ਕਿਰਨ ਬੇਦੀ ਨੂੰ ਚਾਹੇ ਆਪਣੇ ਟਵੀਟ ਭੁੱਲ ਗਏ ਹੁਣ, ਭਾਰਤੀ ਜਨਤਾ ਪਾਰਟੀ ਨੂੰ ਤਾਂ ਨਹੀਂ ਭੁੱਲੇ ਹੋਣੇ ਕੀ ਕੁਛ ਉਹ ਜਿਹੜਾ ਜੀ ਬੋਲਦੀ ਰਹੀ ਆ ਉਹਨਾਂ ਦੇ ਵਾਸਤੇ। ਸੋ ਇਸ ਕਰਕੇ ਜੀ ਉਹ ਤਾਂ ਉਹਨੂੰ ਨੇੜੇ ਨਹੀਂ ਸਨ ਲਾ ਰਹੇ। ਪਰ ਹੁਣ ਕਿਰਨ ਬੇਦੀ ਜਿਹੜੀ ਆ ਜੀ ਉਹ ਚਲੇ ਗਈ ਆ। ਉਹਨੇ ਇਹ ਕਿਹਾ ਕਿ ਮੈਂ ਕੇਜਰੀਵਾਲ ਦੇ ਖਿਲਾਫ ਸਿੱਧੀ ਲੜਾਈ ਲੜਨ ਲਈ ਵੀ ਤਿਆਰ ਹੈ, ਚਾਹੇ ਮੈਨੂੰ ਹਾਰ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਜੇ। ਉਧਰ ਸ਼ਾਜ਼ੀਆ ਇਲਮੀ ਜਿਹੜੀ ਆ ਜੀ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਈ ਹੈ। ਭਾਰਤੀ ਜਨਤਾ ਪਾਰਟੀ ਵਾਲੇ ਇਹ ਕਹਿ ਰਹੇ ਨੇ ਕਿ ਰੋਜ਼ ਉਹਨਾਂ ਨੇ ਇੱਕ ਬੰਦੇ ਨੂੰ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੈ ਕੇ ਆਉਣਾ, ਭਾਵ ਕਿ ਉਹ ਕਹਿ ਰਹੇ ਨੇ ਕਿ ਰੋਜ਼ ਕੋਈ ਨਾ ਕੋਈ ਜਿਹੜਾ ਜੀ ਸ਼ਾਮਲ ਹੋਊਗਾ। ਤੇ ਇੱਕ ਟਵੀਟ ਜਿਹੜਾ ਬੜਾ ਕਮਾਲ ਦਾ ਆਇਆ ਸੀਗਾ, ਕਹਿੰਦੇ 26 ਜਨਵਰੀ ਨੂੰ ਬਚ ਕੇ ਰਿਹੋ ਕਿਤੇ ਭਾਰਤੀ ਜਨਤਾ ਪਾਰਟੀ ਵਾਲੇ ਲਾਲ ਕਿਲੇ ਤੋਂ ਇਹ ਨਾ ਅਨਾਉਂਸ ਕਰ ਦੇਣ ਕਿ ਬਰਾਕ ਓਬਾਮਾ ਨੇ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਜੀ ਕੋਈ ਵੱਡੀ ਗੱਲ ਨਹੀਂ ਜੀ, ਕਰਾ ਵੀ ਲੈਣ ਧੱਕੇ ਦੇ ਨਾਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਦਿੱਲੀ ਨੂੰ ਲੈ ਕੇ ਵੀ ਜਿਹੜੇ ਇੰਟਰਨਲ ਸਰਵੇ ਜਿਹੜੇ ਉੱਥੇ ਲਗਾਤਾਰ ਜਿਹੜੇ ਆ ਰਹੇ ਆ, ਉਹਨਾਂ ਨੂੰ ਲੈ ਕੇ ਖਾਸ ਕਰਕੇ ਭਾਜਪਾ ਨੂੰ ਜਿਹੜਾ ਜੀ ਡਾਢਾ ਡਰ ਵੀ ਜਿਹੜੇ ਐਕਚੁਅਲ 'ਚ ਜਿਹੜੇ ਆਮ ਲੋਕ ਆਮ ਆਦਮੀ ਦੇ ਨਾਲ ਜੁੜ ਰਹੇ ਜ਼ਿਆਦਾ। ਐਕਚੁਅਲੀ ਬਿਲਕੁਲ ਜਿਹੜਾ ਇੰਟਰਨਲ ਸਰਵੇ ਇਹ ਭਾਰਤੀ ਜਨਤਾ ਪਾਰਟੀ ਨੇ ਕਰਵਾਏ ਆ ਜੀ। ਇਹਨਾਂ ਨੇ ਨੀਂਦ ਜਿਹੜੀ ਆ ਜੀ ਉਹ ਭਾਰਤੀ ਜਨਤਾ ਪਾਰਟੀ ਦੀ ਉਡਾ ਦਿੱਤੀ ਹੈ। ਇਹ ਜਿਹੜੇ 3 ਸਰਵੇ ਨੇ, ਇੱਕ ਤਾਂ ਕਰਵਾਇਆ ਗਿਆ ਜੀ ਦਸੰਬਰ ਦੇ ਜਿਹੜਾ ਪਹਿਲੇ ਹਫ਼ਤੇ, ਇੱਕ ਜਿਹੜਾ ਜੀ ਦਸੰਬਰ ਦੇ ਐਂਡ ਦੇ ਵਿੱਚ, ਤੇ 1 ਜਨਵਰੀ ਦੇ ਪਹਿਲੇ ਹਫ਼ਤੇ ਜਿਹੜਾ ਸਰਵੇ ਕਰਵਾਇਆ ਗਿਆ। ਜਿਹੜਾ ਪਹਿਲੇ ਸਰਵੇ ਸੀਗਾ ਜੀ ਉਹਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਸੀ ਉਹ ਕਹਿੰਦੇ ਕਿ 60 ਤੋਂ 62 ਸੀਟਾਂ ਜਿਹੜੀਆਂ ਉਹ ਜਿੱਤ ਸਕਦੀ ਹੈ। ਦੂਜਾ ਜਿਹੜਾ ਸਰਵੇ ਸੀਗਾ ਜੀ ਉਹਦੇ ਵਿੱਚ ਇਹ ਆਖਿਆ ਗਿਆ ਕਿ 48 ਦੇ ਕਰੀਬ ਜਿਹੜੀਆਂ ਸੀਟਾਂ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਆ ਸਕਦੀਆਂ ਨੇ। ਹੁਣ ਤੀਜਾ ਸਰਵੇ ਜਿਹੜਾ ਜਨਵਰੀ ਦੇ ਪਹਿਲੇ ਹਫ਼ਤੇ ਕਰਾਇਆ, ਉਹਦੇ ਵਿੱਚ 36 ਤੋਂ 37 ਸੀਟਾਂ ਜਿਹੜੀਆਂ ਦੀ ਉਹ ਇੰਟਰਨਲ ਸਰਵੇ ਉਹਨਾਂ ਨੂੰ ਦਿੰਦਾ ਭਾਰਤੀ ਜਨਤਾ ਪਾਰਟੀ ਨੂੰ। ਉਹ ਇਹ ਸਮਝਦੀ ਹੈ ਕਿ ਇੰਨੀ ਤੇਜ਼ੀ ਦੇ ਨਾਲ ਗ੍ਰਾਫ ਜਿਹੜਾ ਉਹਦਾ ਡਿੱਗਣਾ ਦਿੱਲੀ ਦੇ ਵਿੱਚ ਫਿਕਰਮੰਦੀ ਵਾਲੀ ਜਿਹੜੀ ਗੱਲ ਹੈ ਜੀ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਨੇ ਤੇ ਜਿਹੜੀ ਝੁੱਗੀ ਝੌਂਪੜੀਆਂ ਵਾਲੇ ਤੇ ਗੈਰ ਕਾਨੂੰਨੀ ਜਿਹੜੀਆਂ ਕਾਲੋਨੀਜ਼ ਨੇ ਉਹਨਾਂ ਦੇ ਵਿੱਚ ਪੈਰ ਨਹੀਂ ਲੱਗ ਰਹੇ ਭਾਰਤੀ ਜਨਤਾ ਪਾਰਟੀ ਦੇ। ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਥਾਂ ਥਾਂ ਦੇ ਉੱਤੇ ਪਹੁੰਚੇ ਹੋਏ ਨੇ, ਉਹਨਾਂ ਦਾ ਡਾਇਰੈਕਟ ਲਿੰਕ ਇਹਨਾਂ ਲੋਕਾਂ ਦੇ ਨਾਲ ਹੈ, ਜਿਹਦੇ ਕਰਕੇ ਜਿਹੜੇ ਸਰਵੇ ਆਉਂਦੇ ਨੇ ਉਹਦੇ ਵਿੱਚ ਲੋਕ ਕਹਿੰਦੇ ਨੇ ਨਰਿੰਦਰ ਮੋਦੀ ਠੀਕ ਹੈ ਪ੍ਰਧਾਨ ਮੰਤਰੀ ਵਜੋਂ ਅਸੀਂ ਉਹਨੂੰ ਮੰਨਦੇ ਹਾਂ, ਪਰ
ਜੇ ਦਿੱਲੀ ਦੇ ਮੁੱਖ ਮੰਤਰੀ ਦੀ ਗੱਲ ਆਉਂਦੀ ਹੈ ਤਾਂ ਉਹ ਕਹਿੰਦੇ ਸਾਡਾ ਗੁਣਾ ਫਿਰ ਕੇਜਰੀਵਾਲ ਤੇ ਪੈਂਦਾ। ਜਿਹੜਾ ਇਹ ਸਰਵੇ ਆ ਜੀ, ਇਹ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਤੰਗ ਕਰ ਰਿਹਾ ਇਸ ਵੇਲੇ, ਜਿਹਦੀ ਵਜ੍ਹਾ ਕਰਕੇ ਇਹ ਕਿਰਨ ਬੇਦੀ ਜਿਹੜੀ ਹੈ ਜੀ, ਜਿਵੇਂ ਆਪਾਂ ਅੱਗੇ ਪਹਿਲਾਂ ਗੱਲ ਕੀਤੀ ਆ ਕਿ ਜਿਹਨੂੰ ਉਹ ਲਿਆਉਣਾ ਨਹੀਂ ਸਨ ਚਾਹੁੰਦੇ ਇਸ ਲੈਵਲ ਤੱਕ, ਉਹ ਮਜਬੂਰੀ ਬਣ ਗਈ ਉਹਨੂੰ ਜਿਹੜਾ ਜੀ ਉਹ ਲੈ ਕੇ ਆਉਣਾ। ਅਜੇ ਤੱਕ ਭਾਰਤੀ ਜਨਤਾ ਪਾਰਟੀ ਦੀ ਲਿਸਟ ਜਿਹੜੀ ਆ ਉਹ ਜਾਰੀ ਨਹੀਂ ਹੋਈ। ਜੇ ਵੀ ਕਿਹਾ ਜਾ ਰਿਹਾ ਕਿ ਅੰਦਰ ਖਾਤੇ ਜਿਹੜੀ ਆ ਉਹ ਜਿਹੜੀਆਂ ਸੁਖਬਗਾਹਟ ਆ ਉਹ ਇਹ ਵੀ ਦੱਸਦੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਖਾਤੇ ਵੀ ਕਈ ਕੁਝ ਰਿਝਣਾ ਸ਼ੁਰੂ ਹੋ ਗਿਆ ਕਿ ਇੰਨੇ ਸਾਲ ਸਾਨੂੰ ਉੱਥੇ ਕੰਮ ਕਰਦਿਆਂ ਨੂੰ ਹੋ ਗਏ ਤੇ ਪੈਰਾਸ਼ੂਟ ਦੇ ਰਾਹੀਂ ਲਿਆ ਕੇ ਕਿਰਨ ਬੇਦੀ ਜਿਹੜੀ ਹੈ ਜੀ ਉੱਤੇ ਉਹਨਾਂ ਦੇ ਸਿਰ ਤੇ ਬਿਠਾ ਦਿੱਤੀ। ਜੀ ਜਦੋਂ ਇਹ ਲਿਸਟ ਜਾਰੀ ਹੋਊਗੀ ਤਾਂ ਉਦੋਂ ਵੀ ਕੁਝ ਜਿਹੜੀਆਂ ਚੀਜ਼ਾਂ ਨੇ ਜੀ ਉਹ ਸਾਹਮਣੇ ਆਉਣਗੀਆਂ, ਭਾਵ ਕਿ ਬਗਾਵਤ ਦੇ ਆਸਾਰ ਜਿਹੜੇ ਨੇ ਉਹ ਪੈਦਾ ਹੋ ਸਕਦੇ ਨੇ। ਜੀ ਪਰ ਕਿਤੇ ਨਾ ਕਿਤੇ ਇਹ ਜਿਹੜੇ ਦੋਨੋਂ ਹੀ ਬੰਦੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਇਹ ਜਿਹੜੇ ਆ ਇਲੈਕਸ਼ਨ ਮੈਨੇਜਮੈਂਟ ਨੂੰ ਲੈ ਕੇ ਕਾਫੀ ਕਹਿ ਲਓ ਵੀ ਇਹਨਾਂ ਨੇ ਨਿਪੁੰਨਤਾ ਦਿਖਾਈ ਆ। ਸੋ ਇਹ ਕਾਫੀ ਜਿਹੜਾ ਸਾਰਿਆਂ ਦੀ ਅੱਖ ਜਿਹੜੀ ਆ ਟਿਕੀ ਰਹੇਗੀ ਦਿੱਲੀ ਦੀਆਂ ਚੋਣਾਂ ਆ ਉਸ ਨੂੰ ਲੈ ਕੇ। ਤੇ ਅਗਲੀ ਜੇ ਆਪਾਂ ਹੁਣ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਜਿਹੜੀਆਂ ਕੁਝ ਕੁ ਸ਼ਰਾਬ ਦੀਆਂ ਕਹਿੰਦੇ ਆ ਜੀ ਫੈਕਟਰੀਆਂ ਆ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਦਿਖ ਰਿਹਾ। ਕਿਤੇ ਨਾ ਕਿਤੇ ਜਿਹੜੇ ਫੈਕਟਰੀਆਂ ਦੇ ਮਾਲਕ ਉਹਨਾਂ ਨੇ ਨਵਾਂ ਤਰੀਕਾ ਲੱਭ ਲਿਆ ਸ਼ਰਾਬ ਤੋਂ ਪੈਸੇ ਬਣਾਉਣ ਦਾ। ਜੀ ਇਹ ਐਕਚੁਅਲੀ ਪੰਜਾਬ ਦੇ ਜਿਹੜੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਉਹ ਡਰਾ ਰਹੇ ਨੇ ਜੀ ਦੇਸ਼ ਦੀਆਂ ਜਿਹੜੀਆਂ ਸ਼ਰਾਬ ਬਣਾਉਣ ਵਾਲੀਆਂ ਦੋ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ। ਜੀ ਉਹ ਡਰਾ ਇਸ ਕਰਕੇ ਰਹੇ ਨੇ ਕਿ ਇੱਥੇ ਅਸੀਂ ਤੁਹਾਨੂੰ ਜਿਹੜਾ ਬ੍ਰਾਂਡ ਆ ਉਹ ਵੇਚਣ ਨਹੀਂ ਦੇਣਾ। ਉਹ ਸ਼ਾਇਦ ਇਹ ਕਹਿੰਦੇ ਹੋਣਗੇ 22 ਜਿਹੜੇ ਆ 26 ਫੈਕਟਰੀਆਂ ਅਸੀਂ ਲਾਈ ਬੈਠੇ ਆ ਤੇ ਬਾਹਰੋਂ ਸ਼ਰਾਬ ਕਿਉਂ ਨਹੀਂ ਆਉਣੀ ਆ। ਜਿਹੜੀਆਂ ਇੱਥੇ ਫੈਕਟਰੀਆਂ ਇੰਨੀਆਂ ਲੱਗੀਆਂ ਨੇ ਜੀ, ਬਹੁਤੀਆਂ ਇਹ ਅਕਾਲੀ ਜਿਹੜੇ ਆਗੂ ਨੇ ਜੀ, ਜਥੇਦਾਰ, ਉਹਨਾਂ ਦੀਆਂ ਨੇ, ਕਾਂਗਰਸੀਆਂ ਦੀਆਂ ਵੀ ਨੇ। ਤੇ ਜਿਹੜੇ ਪਿਛਲੇ ਇੱਕ ਹਫ਼ਤੇ ਤੋਂ ਸ਼ਰਾਬ ਦੇ ਕੁਝ ਜਿਹੜੇ ਬ੍ਰਾਂਡ ਨੇ ਜੀ ਉਹ ਠੇਕਿਆਂ ਤੋਂ ਗਾਇਬ ਜਿਹੜੇ ਉਹ ਕਰ ਦਿੱਤੇ ਗਏ ਨੇ। ਇੱਥੇ ਤੁਸੀਂ ਜਿਹੜਾ ਉਹ ਵੇਚ ਨਹੀਂ ਸਕਦੇ। ਠੇਕੇ ਵਾਲਿਆਂ ਨੂੰ ਇਹ ਕਿਹਾ ਗਿਆ ਜੀ ਕਿ ਉਹ ਕੰਪਨੀਆਂ ਜਿਹੜੀਆਂ ਨੇ ਉਹ ਚੁੱਕਣਗੀਆਂ ਨਹੀਂ ਉਸ ਬ੍ਰਾਂਡ ਨੂੰ। ਕਿਹਾ ਇਹ ਜਾ ਰਿਹਾ ਜੀ ਕਿ ਉਹ ਸਿੱਧੇ ਰੂਪ ਦੇ ਵਿੱਚ ਇਹਨਾਂ ਠੇਕੇ ਵਾਲਿਆਂ ਨੂੰ ਸ਼ਰਾਬ ਨਹੀਂ ਵੇਚ ਸਕਦੇ। ਮਾਲਵੇ ਦੇ ਇੱਕ ਵਿਧਾਇਕ ਜਿਹੜਾ ਜੀ ਉਹਨੇ ਆਪਣੀ ਇਜਾਰੇਦਾਰੀ ਜਿਹੜੀ ਹੈ ਜੀ ਇਹਦੇ ਉੱਤੇ ਕਾਇਮ ਕੀਤੀ ਆ, ਜਿਹੜਾ ਕਿ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵਿੱਚ ਪਿਛਲੇ ਦਿਨੀ ਜਿਹੜਾ ਜੀ ਉਹ ਆਇਆ ਜੀ। ਉਹਨੇ ਕੀ ਕੀਤਾ ਆ, ਉਹਨੇ ਇਹ ਕਿਹਾ ਕਿ ਜੇ ਤੁਸੀਂ ਇੱਥੇ ਸ਼ਰਾਬ ਵੇਚਣੀ ਵੀ ਆ ਇਹ ਜਿਹੜੇ ਦੂਜੇ ਦੇਸ਼ਾਂ ਤੋਂ, ਤਾਂ ਉਹ ਪਹਿਲਾਂ ਇਸ ਵਿਧਾਇਕ ਨੂੰ ਵੇਚਣਗੇ ਅਕਾਲੀਆਂ ਦੇ, ਫਿਰ ਅੱਗੋਂ ਜਿਹੜਾ ਜੀ ਇਹ ਠੇਕੇਦਾਰਾਂ ਨੂੰ ਜਿਹੜਾ ਜੀ ਉਹ ਸ਼ਰਾਬ ਦੇਊਗਾ, ਭਾਵ ਕਿ ਡਾਇਰੈਕਟ ਉਹ ਠੇਕੇਦਾਰਾਂ ਨੂੰ ਜਿਹੜਾ ਉਹ ਨਹੀਂ ਦੇ ਸਕਦੇ। ਇਹ ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਤਰੀਕਾ ਜਿਹੜਾ ਇਹ ਅਕਾਲੀ ਆਗੂਆਂ ਨੇ ਸ਼ਰਾਬ ਦੇ ਤੋਂ ਬਣਾਉਣ ਦਾ ਜਿਹੜਾ ਵਰਤਿਆ ਜੀ ਕਿ ਬਣਾਉਣਗੀਆਂ ਦੂਜੀਆਂ ਕੰਪਨੀਆਂ, ਪਰ ਉਹਦੇ ਵਿੱਚੋਂ ਪਰ ਬੋਟਲ ਦੇ ਹਿਸਾਬ ਦੇ ਨਾਲ ਇਹ ਵੱਖਰੇ ਪੈਸੇ ਜਿਹੜੇ ਨੇ ਬਣਾਉਣਗੇ ਕਿ ਤਾਂ ਜਾ ਕੇ ਠੇਕੇਦਾਰਾਂ ਨੂੰ ਜਿਹੜੇ ਦੇਣਗੇ। ਇਹ ਘਬਰਾਏ ਫਿਰਦੇ ਨੇ ਜਿਹੜੇ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨੇ ਕਿ ਪੰਜਾਬ ਦੇ ਵਿੱਚ ਇਹ ਨਵੀਂ ਪਿਰਤ ਜਿਹੜੀ ਹੈ ਜੀ ਇਸ ਕਿਸਮ ਦੀ ਪੈ ਰਹੀ ਹੈ, ਕਿਉਂਕਿ ਅਦਰਵਾਈਜ਼ ਜਿਹੜੀ ਹੈ ਜੀ ਉਹ ਖੁੱਲ੍ਹ ਹੈ ਕਿ ਇੱਕ ਜਿਹੜੀ ਕੋਈ ਕੰਪਨੀ ਹੈ ਉਹ ਦੂਜੇ ਸੂਬੇ ਦੇ ਵਿੱਚ ਜਾ ਕੇ ਆਪਣਾ ਬ੍ਰਾਂਡ ਜਿਹੜਾ ਉਹ ਵੇਚ ਸਕਦੀ ਹੈ, ਕਿਉਂਕਿ ਉਹ ਟੈਕਸ ਤਾਂ ਸਰਕਾਰ ਨੂੰ ਦਿੰਦੀ ਹੈ। ਜੀ ਪਰ ਜਿਹੜੇ ਹੁਣ ਇਹ ਟੈਕਸ ਹੈ ਜੀ ਜਿਹੜਾ ਜਥੇਦਾਰਾਂ ਨੇ ਲੈਣਾ ਸ਼ੁਰੂ ਕਰਤਾ, ਇਹ ਵੱਖਰਾ ਲੱਗ ਰਿਹਾ ਉਹਨਾਂ ਨੂੰ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ NRI ਨੇ ਉਹਨਾਂ ਦਾ ਸੰਗਤ ਦਰਸ਼ਨ ਤੋਂ ਕਹਿੰਦੇ ਜੀ ਹੌਲੀ ਹੌਲੀ ਵਿਸ਼ਵਾਸ ਉੱਠਦਾ ਜਾ ਰਿਹਾ। ਜਲੰਧਰ ਦੇ ਵਿੱਚ ਹੋਇਆ ਜਿਹੜਾ ਸੰਗਤ ਦਰਸ਼ਨ ਹੈ ਜੀ, ਉਹ ਤਾਂ ਇਹੀ ਇਸ਼ਾਰਾ ਕਰਦਾ ਕਿ ਜਿਹੜੇ NRIs ਨੇ ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਹੈਗਾ ਕਿ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹਦਾ ਕੋਈ ਨਿਪਟਾਰਾ ਹੋ ਸਕਦਾ ਜੀ। ਸਰਕਾਰ ਨੂੰ ਇਹ ਆਸ ਸੀਗੀ ਕਿ ਜਲੰਧਰ ਦੇ ਵਿੱਚ ਕੀਤਾ ਗਿਆ ਜਿਹੜਾ NRI ਸੰਗਤ ਦਰਸ਼ਨ ਹੈ, ਇਹਦੇ ਵਿੱਚ ਕੁਝ 700 ਤੋਂ ਉੱਪਰ ਸ਼ਿਕਾਇਤਾਂ ਪਹੁੰਚਣਗੀਆਂ, ਪਰ 200 ਸਵਾ 200 ਲੋਕ ਜਿਹੜੇ ਸੀ ਉਹ ਪਹੁੰਚੇ। ਇੰਨੀਆਂ ਕੁਝ ਸ਼ਿਕਾਇਤਾਂ ਜਿਹੜੀਆਂ ਪਹੁੰਚੀਆਂ ਉਹ ਵੀ ਅੱਧ ਵਿਚਾਲੇ ਉੱਠ ਕੇ ਚਲੇ ਗਏ ਕਿ ਉੱਥੇ ਜਿਹੜੇ ਮੰਤਰੀ ਜਿਹੜੇ ਪਹੁੰਚੇ ਨੇ ਉਹ ਤਾਂ ਆਪਣੇ ਗੋਗੇ ਗਾਈ ਜਾਂਦੇ ਨੇ ਲੈਕਚਰਾਂ ਦੇ ਵਿੱਚ। ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸੀ ਉਹ ਕਿਹਨੇ ਜਿਹੜੀਆਂ ਉਹ ਸੁਣਨੀਆਂ ਸੀਗੀਆਂ। ਅੱਧ ਵਿਚਾਰੇ ਉਹ ਜਿਹੜੇ ਉੱਠ ਕੇ ਚਲੇ ਗਏ। ਜਲੰਧਰ ਦੇ ਸਭ ਤੋਂ ਵੱਧ 122 NRI ਜਿਹੜੇ ਸ਼ਿਕਾਇਤਾਂ ਲੈ ਕੇ ਪਹੁੰਚੇ ਸੀਗੇ। ਉੱਥੇ ਇੱਕ ਜਿਹੜੀ ਦੂਜਾ ਇਹਨਾਂ ਨੇ ਕੀਤਾ ਇਹ ਜੀ ਕਿ ਜਿਹੜੀਆਂ ਸ਼ਿਕਾਇਤਾਂ ਸੀਗਾ ਉਹਨਾਂ ਨੂੰ ਫਿਰ ਸਾਈਡ ਤਾਂ ਨਹੀਂ ਕੱਢਿਆ ਪੁਲਿਸ ਨੇ ਕਿ ਮੀਡੀਆ ਦੇ ਸਾਹਮਣੇ ਨਾ ਕਿਸੇ ਤਰੀਕੇ ਦੇ ਨਾਲ ਆ ਜਾਣ ਕਿ ਕਿਹੋ ਜਿਹੀਆਂ ਸ਼ਿਕਾਇਤਾਂ ਜਿਹੜੀਆਂ ਉਹ ਲੈ ਕੇ ਆਏ ਨੇ। ਜੀ ਇੱਕ ਵਿਅਕਤੀ ਜਿਹਨੇ ਮਨਦੀਪ ਜਸਵਾਲ ਜੀ ਨੇ ਸ਼ਿਕਾਇਤ ਕੀਤੀ ਸੀ, ਉਹਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਦੀ ਜਿਹੜੀ ਚਿੱਠੀ ਸੀ ਉਹਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਦਿੱਤੀ ਕਿ ਇਹ ਕੈਨੇਡਾ ਤੋਂ ਆਇਆ ਹੋਇਆ ਜਤਿੰਦਰ ਜਸਵਾਲ ਸੀਗਾ ਤੇ ਉਹਨੇ ਆ ਸ਼ਿਕਾਇਤ ਕੀਤੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਤੋਂ। ਉੱਥੋਂ ਤੱਕ ਚਿੱਠੀ ਆ ਗਈ, ਪੰਜਾਬ ਪੁਲਿਸ ਨੇ ਤਾਂ ਵੀ ਮਾਮਲਾ ਜਿਹੜਾ ਉਹ ਦਰਜ ਨਹੀਂ ਕੀਤਾ। ਹੁਣ NRI ਥਾਣੇ ਦੇ ਇੰਚਾਰਜ ਦੇ ਖਿਲਾਫ ਜਾਂਚ ਦੇ ਜਿਹੜੇ ਉਹ ਹੁਕਮ ਦਿੱਤੇ ਗਏ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਮੰਨ ਲਈ
ਕਿ ਜਿਹੜੇ ਪ੍ਰਵਾਸੀ ਨੇ ਉਹ ਸੂਬੇ ਦੇ ਵਿੱਚ ਨਾ ਤਾਂ ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਇੱਥੇ ਇਨਵੈਸਟਮੈਂਟ ਕਰਨੀ ਚਾਹੁੰਦੇ ਨੇ, ਨਾ ਕੋਈ ਕੰਪਨੀ ਦੇ ਤੌਰ ਦੇ ਉੱਤੇ ਜਿਹੜੀ ਹੈ ਇੱਥੇ ਇਨਵੈਸਟਮੈਂਟ ਕਰਨੀ ਚਾਹੁੰਦੇ ਨੇ। ਉਹ ਕਹਿੰਦੇ ਜੀ ਸਕੂਲ ਖੋਲ੍ਹੋ ਇੱਥੇ, ਸਕੂਲ ਜਿਹੜੇ ਨੇ ਉਹ ਤੁਸੀਂ ਖੋਲੋਗੇ ਤੇ ਤੁਹਾਡੀ ਜਿਹੜੀ ਅਗਲੀ ਪੀੜ੍ਹੀ ਆ ਉਹ ਇੱਥੇ ਆ ਕੇ ਪੜ੍ਹੂਗੀ। ਸਟੈਂਡਰਡ ਬਣਾਓ ਸਕੂਲਾਂ ਦਾ, ਇਹਨੂੰ NRI ਜਿਹੜੇ ਆ ਉਹ ਹੋਲਡ ਕਰਨ। ਉਹਨੇ ਕਿਹਾ ਸਰਕਾਰ ਜਿਹੜੀ ਆ ਜੀ ਉਹ ਮਦਦ ਕਰੂਗੀ ਹਰ ਪੱਖੋਂ ਸਕੂਲ ਖੋਲ੍ਹਣ ਦੇ ਵਾਸਤੇ। ਹੁਣ ਬਾਦਲ ਸਾਹਿਬ ਨੂੰ ਕੌਣ ਪੁੱਛੇ, ਜੇ ਕਰੋੜਾਂ ਰੁਪਈਏ ਲਾ ਕੇ ਕਿਸੇ ਨੇ ਸਕੂਲ ਖੋਲ੍ਹ ਲਿਆ, ਕੀ ਪਤਾ ਕਦੀ ਕਰਕੇ ਕਦੋਂ ਉਹਦੇ ਉੱਤੇ ਔਰਬਿਟ ਸਕੂਲ ਲਿਖਿਆ ਜਾਣਾ ਜੀ। ਨਾਲੇ ਜੀ ਇੱਥੇ ਤਾਂ ਜਿਹੜੇ NRI ਉਹ ਜਿਹੜੇ ਇੱਥੇ ਉਹਨਾਂ ਦੇ ਬੱਚੇ ਪੜ੍ਹਦੇ ਉੱਥੇ ਸਕੂਲਾਂ 'ਚ ਨਹੀਂ ਪਹੁੰਚ ਰਹੇ, ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ। ਪੰਜਾਬ 'ਚ ਜਾ ਕੇ ਉਹਨਾਂ ਬੱਚਿਆਂ ਦਾ ਕਿੱਥੋਂ ਹਾਲ ਚਾਲ ਉਹ ਪੁੱਛ ਲੈਣਗੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਗਦੀਸ਼ ਭੋਲੇ ਦਾ ਕਹਿਣਾ ਹੈ ਵੀ ਉਸ ਦੀ ਜਾਨ ਨੂੰ ਜਿਹੜਾ ਜੀ ਇੱਕ ਵਾਰੀ ਫਿਰ ਉਹਨੇ ਕਿਹਾ ਵੀ ਖਤਰਾ ਹੈ ਬਹੁਤ ਜ਼ਿਆਦਾ। ਜੀ ਕਰੋੜਾਂ ਰੁਪਈਏ ਦੇ ਸਿੰਥੈਟਿਕ ਡਰੱਗਸ ਦੇ ਦੋਸ਼ਾਂ ਦੇ ਅਧੀਨ ਨਾਭੇ ਦੀ ਜੇਲ੍ਹ ਦੇ ਵਿੱਚ ਬੰਦ ਜੀ ਸਾਬਕਾ ਕੌਮਾਂਤਰੀ ਪਹਿਲਵਾਨ ਤੇ ਸਾਬਕਾ DSP ਜਗਦੀਸ਼ ਭੋਲਾ, ਉਹਨੇ ਆਪਣੀ ਜਾਨ ਨੂੰ ਖਤਰਾ ਜਿਹੜਾ ਦੱਸਿਆ। ਉਹਨੇ ਕਿਹਾ ਕਿ ਉੱਚੀ ਪਹੁੰਚ ਵਾਲੇ ਵਿਅਕਤੀ ਜਿਹੜੇ ਉਹਨੂੰ ਕਿਸੇ ਕੇਸ ਦੇ ਬਹਾਨੇ ਪੰਜਾਬ ਤੋਂ ਬਾਹਰ ਲਿਜਾ ਕੇ ਮਰਵਾ ਸਕਦੇ ਨੇ ਜੀ। ਉਹਨੇ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਹਦੇ ਵਿੱਚ ਦਖਲ ਦੇਣ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ। ਆਪਣੇ ਉਹਦੇ ਵਕੀਲ ਜਿਹੜੇ ਨੇ ਜੀ ਐਡਵੋਕੇਟ ਸਤੀਸ਼ ਕਰਕਰਾ ਦੇ ਰਾਹੀਂ ਇਹ ਕਾਨੂੰਨੀ ਨੋਟਿਸ ਜਿਹੜਾ ਕੇਂਦਰ ਦੀ ਸਰਕਾਰ ਦੇ ਗ੍ਰਹਿ ਵਿਭਾਗ ਤੇ ਪ੍ਰਮੁੱਖ ਸਕੱਤਰ ਨੂੰ ਜਿਹੜਾ ਜੀ ਉਹ ਭਿਜਵਾਇਆ, ਜਿਹਦੀ ਕਾਪੀ ਪੰਜਾਬ ਦੇ DGP ਜੇਲ੍ਹਾਂ, ਗ੍ਰਹਿ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਤੇ ਪਟਿਆਲੇ ਦੇ SSP ਨੂੰ ਵੀ ਜਿਹੜੀ ਆ ਜੀ ਉਹ ਭੇਜੀ ਗਈ ਆ। ਇਸ ਕਾਨੂੰਨੀ ਨੋਟਿਸ ਦੇ ਵਿੱਚ ਕੁਝ ਸਮਾਂ ਪਹਿਲਾਂ ਭੋਲੇ ਦੀ ਜੇਲ੍ਹ ਦੇ ਵਿੱਚ ਤਬਦੀਲੀ ਸੰਬੰਧੀ ਲਿਖੀ ਗਈ ਚਿੱਠੀ ਦੇ ਉੱਤੇ ਕੋਈ ਕਾਰਵਾਈ ਨਾ ਹੋਣ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ। ਇਹਦੇ ਵਿੱਚ ਇਹ ਵੀ ਕਿਹਾ ਗਿਆ ਜੀ ਕਿ NDPS ਐਕਟ ਦੇ ਜਿਸ ਕੇਸ ਅਧੀਨ ਭੋਲਾ ਜੇਲ੍ਹ ਦੇ ਵਿੱਚ ਬੰਦ ਹੈ, ਉਹਦੀ ਜਾਂਚ ਦੇ ਦੌਰਾਨ ਕਈ ਅਹਿਮ ਵਿਅਕਤੀਆਂ ਦੇ ਨਾਂ ਜਿਹੜੇ ਜ਼ਾਹਰ ਹੋਏ ਸੀਗੇ ਜਿਹੜੇ ਕਿ ਉਹਨੂੰ ਮਰਵਾ ਸਕਦੇ ਨੇ। ਜਗਦੀਸ਼ ਭੋਲੇ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਕਿ ਪੁੱਛਗਿੱਛ ਦੇ ਤਹਿਤ ਉਹਨੂੰ ਪੰਜਾਬ ਤੋਂ ਬਾਹਰ ਲਿਜਾਇਆ ਜਾ ਸਕਦਾ ਤੇ ਫਿਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਕਰਕੇ ਮਾਰਿਆ ਗਿਆ। ਇੱਦਾਂ ਦੀ ਜਿਹੜੀ ਇਹਦੀ ਕਹਾਣੀ ਘੜ ਕੇ ਉਹਨੂੰ ਮਰਵਾਇਆ ਜਾ ਸਕਦਾ। ਇਹ ਜਗਦੀਸ਼ ਭੋਲੇ ਨੇ ਸੈਂਟਰ ਦੀ ਸਰਕਾਰ ਨੂੰ ਜਿਹੜਾ ਜੀ ਆਪਣੇ ਵਕੀਲ ਦੇ ਰਾਹੀਂ ਨੋਟਿਸ ਦਿੱਤਾ। ਜੀ ਆਪਾਂ ਦੇਖ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਅਹਿਮ ਗਵਾਹ ਆ ਉਹਨਾਂ ਦੀ ਮੌਤ ਜਿਹੜੀ ਹੋ ਜਾਂਦੀ ਆ। ਮੁੱਖ ਗਵਾਹ ਜਿਹੜੇ ਆਸਾ ਰਾਮ ਦੇ ਕੇਸ ਦੇ ਵਿੱਚ ਸੀਗੇ, ਰਸੋਈਆ, ਉਸ ਦੀ ਵੀ ਜਿਹੜੀ ਹੈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕੁਛ ਚਿਰ ਪਹਿਲਾਂ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਪੰਜਾਬ ਦੀ ਜਿਹੜੀ ਖੇਡ ਸਨਅਤ ਆ ਉਹ ਵੀ ਹੌਲੀ ਹੌਲੀ ਦੂਸਰੇ ਸੂਬਿਆਂ 'ਚ ਪਲਾਇਨ ਕਰ ਰਹੀ ਹੈ। ਬਿਲਕੁਲ ਜੀ, ਇੱਕ ਪਾਸੇ ਤਾਂ ਗੱਲ ਕੀਤੀ ਜਾ ਰਹੀ ਹੈ ਕਿ ਇਨਵੈਸਟਮੈਂਟ ਕਰਨ, ਦੂਜੇ ਪਾਸੇ ਜਿਹੜੀ ਇੱਥੇ ਮੌਜੂਦਾ ਜਿਹੜੀ ਇੰਡਸਟਰੀ ਹੈ ਜੀ, ਤੁਸੀਂ ਕਿਤੇ ਗੋਬਿੰਦਗੜ੍ਹ ਦੇ ਵਿੱਚੋਂ ਦੀ ਲੰਘੋ, ਕਿਸੇ ਟਾਈਮ ਕਿੰਨਾ ਮਜ਼ਦੂਰ ਉੱਥੋਂ ਨਿਕਲਦਾ ਸੀ, ਟਰੱਕ ਭਰ ਕੇ ਜਿਹੜੇ ਲੋਹੇ ਦੇ ਨਿਕਲਦੇ ਸੀ। ਸਾਰੀ ਇੰਡਸਟਰੀ ਜਿਹੜੀ ਜੀ ਮੁਕੰਮਲ ਰੂਪ ਦੇ ਵਿੱਚ ਤੁਸੀਂ ਇਹ ਕਹ ਲਓ ਕੋਈ ਟਾਵੀਂ ਹੋਊਗੀ ਜੀ ਜਿਹੜੀ ਚੱਲਦੀ ਹੋਈ, ਸਾਰੀ ਬੰਦ ਹੋ ਗਈ ਜੀ। ਮੋਰ ਦੈਨ 90% ਉਹ ਜਿਹੜੀ ਖਤਮ ਹੋ ਗਈ। ਜਿਹੜੀ ਖੇਡ ਸਨਅਤ ਹੈ, ਜਲੰਧਰ ਜਿਹੜਾ ਜਾਣਿਆ ਜਾਂਦਾ ਸੀ ਖੇਡ ਸਨਅਤ, ਉਹ ਹੁਣ ਜਿਹੜੀ ਹੈ ਜੀ ਉਹ ਵੀ ਤੁਰ ਪਈ ਹੈ ਦੂਜੇ ਸੂਬਿਆਂ ਨੂੰ। ਜੀ ਜਲੰਧਰ ਸ਼ਹਿਰ ਦੇ ਵਿੱਚ ਖੇਡ ਸਨਅਤ ਦੇ 350 ਤੋਂ ਵੱਧ ਯੂਨਿਟ ਲੱਗੇ ਹੋਏ ਨੇ। ਸਾਲਾਨਾ 600 ਕਰੋੜ ਰੁਪਏ ਦਾ ਇੱਥੋਂ ਕਾਰੋਬਾਰ ਹੁੰਦਾ ਜੀ। 250 ਕਰੋੜ ਜਿਹੜਾ ਜੀ ਉਹਦਾ ਰੁਪਏ ਦਾ ਸਮਾਨ ਜਿਹੜਾ ਹਰ ਸਾਲ ਇਹ ਵਿਦੇਸ਼ਾਂ ਨੂੰ ਭੇਜਿਆ ਜਾਂਦਾ। ਵਿਸ਼ਵ ਫੁੱਟਬਾਲ ਮੁਕਾਬਲੇ ਦੇ ਵਾਸਤੇ ਜਲੰਧਰ ਨੇ ਚਾਈਨਾ ਨੂੰ ਵੀ ਫੁੱਟਬਾਲ ਸਿਉਣ ਦੇ ਮੁਕਾਬਲੇ ਦੇ ਵਿੱਚ ਪਛਾੜ ਦਿੱਤਾ ਸੀਗਾ ਜੀ। ਜਲੰਧਰ ਦੇ ਵਿੱਚੋਂ 15 ਲੱਖ ਦੇ ਕਰੀਬ ਫੁੱਟਬਾਲ ਵਿਦੇਸ਼ਾਂ ਨੂੰ ਭੇਜੇ ਗਏ ਸੀਗੇ। ਜਲੰਧਰ ਦੇ ਵਿੱਚ ਬੈਂਡ ਵਾਲਾ ਕ੍ਰਿਕਟ ਦਾ ਬੈਟ ਬੱਲਾ ਜਿਹੜਾ ਉਹ ਬਹੁਤ ਮਸ਼ਹੂਰ ਹੈ। ਜਿਹੜੇ ਪ੍ਰਸਿੱਧ ਸਚਿਨ ਤੇਂਦੁਲਕਰ ਵਰਗੇ ਜੀ ਉਹ ਇੱਥੋਂ ਦਾ ਬੈਟ ਬੱਲਾ ਜਿਹੜਾ ਉਹ ਬਣਾਉਂਦੇ ਰਹੇ ਨੇ ਜੀ। ਔਰ ਇਹ ਕਿਹਾ ਜਾਂਦਾ ਕਿ ਜਿਹੜੀ ਇਹ ਖੇਡ ਸਨਅਤ ਹੈ ਉਹ ਹੁਣ ਇੱਥੋਂ ਤੁਰ ਪਈ ਹੈ ਜੀ। ਉਹ ਇਹ ਕਹਿੰਦੀ ਹੈ ਕਿ ਜਿਹੜਾ 400 ਰੁਪਏ ਦਾ ਮਿਲਦਾ ਬੈਟ ਜਿਹੜਾ 1800 ਰੁਪਏ ਤੱਕ ਜਿਹੜਾ ਜੀ ਉਹ ਵਿਕਦਾ। ਉਹ ਕਹਿੰਦੇ ਕਿ ਇੱਥੇ ਜਿਹੜਾ ਹੈ 6% ਵੈਟ ਜਿਹੜਾ ਪੰਜਾਬ ਦੇ ਵਿੱਚ ਲਾ ਦਿੱਤਾ, ਉਹ ਇਸ ਵੇਲੇ ਕਿੱਲ ਕਰ ਰਿਹਾ ਇਸ ਇੰਡਸਟਰੀ ਨੂੰ। ਇਹਨਾਂ ਨੇ ਜੀ ਹੁਣ ਉੱਤਰ ਪ੍ਰਦੇਸ਼ ਵੱਲ ਨੂੰ ਜਿਹੜਾ ਮੂੰਹ ਕਰ ਲਿਆ। ਉੱਤਰ ਪ੍ਰਦੇਸ਼ ਦੇ ਵਿੱਚ 0 ਵੈਟ ਆ ਜੀ ਇਹਦੇ ਉੱਤੇ, ਖੇਡ ਸਨਅਤ ਦੇ ਉੱਤੇ। ਜੀ ਤੇ ਉਹ ਕਹਿੰਦੇ ਕਿ ਅਸੀਂ ਜਿਹੜਾ ਇੱਥੇ 6% ਜਿਹੜਾ ਉਹ ਕਿਉਂ ਦੇਵਾਂਗੇ, ਜਦੋਂ ਕਿ ਜਿਹੜਾ 0 ਦੇ ਉੱਤੇ ਔਰ ਬਾਕੀ ਸਹੂਲਤਾਂ ਜਿਹੜੀਆਂ ਸਾਨੂੰ ਸੂਬੇ ਦੇ ਰਹੇ ਨੇ, ਫਿਰ ਅਸੀਂ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਰਹਿ ਕੇ ਕੀ ਕਰਨਾ। ਸੋ ਇਹ ਇੱਕ ਬਦਕਿਸਮਤੀ ਜਿਹੜੀ ਹੈ ਜੀ ਪੰਜਾਬ ਦੀ, ਕਿ ਮਿਸ ਮੈਨੇਜਮੈਂਟ ਜਿਹੜੀ ਸਰਕਾਰ ਦੇ ਤਰਫੋਂ ਦਿਖਾਈ ਜਾ ਰਹੀ ਹੈ ਕਿ ਇੱਥੇ ਕਿਤੇ ਕੋਈ ਕੰਮ ਨਾ ਕਰ ਜੇ। ਸਹੁੰ ਖਾ ਲਈ ਹੈ ਜੀ ਇਹਨਾਂ ਲੋਕਾਂ ਨੇ ਤੇ। ਜੀ ਬਿਲਕੁਲ ਜੀ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਜਿਹੜੀ ਗੱਲਬਾਤ ਕੀਤੀ ਬਲਤੇਜ ਪੰਨੂ ਜੀ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕਿਰਨ ਬੇਦੀ ਜਾਂ ਗਈ ਹੈ ਭਾਜਪਾ ਵਿੱਚ, ਇਲਮੀ ਸ਼ਾਦੀਆ ਗਈ ਹੈ ਨਾਲ ਭਾਈ। ਜੀ
ਕਿਰਨ ਬੇਦੀ ਜਾਂ ਗਈ ਹੈ ਭਾਜਪਾ ਵਿੱਚ, ਇਲਮੀ ਸ਼ਾਜ਼ੀਆ ਗਈ ਹੈ ਨਾਲ ਭਾਈ। ਉਧਰ ਕਹਿੰਦੇ ਬੰਗਾਲ ਵਿੱਚ ਮੰਤਰੀ ਵੀ ਕੱਲ ਮਾਰ ਗਿਆ ਇੱਕ ਹੈ ਛਾਲ ਭਾਈ ਜੀ। ਕੁੰਡੀ ਪਾਉਂਦੀ ਹੈ ਭਾਜਪਾ ਮੱਛੀਆਂ ਨੂੰ, ਹੁੰਦੀ ਭੜਕਦੀ ਮੱਛੀ ਦੀ ਭਾਲ ਭਾਈ। ਪਿਛਲਾ ਟੱਬਰ ਨੇ ਛੱਡ ਰਹੇ ਲੋਕ ਉਹੀ ਗਲਦੀ ਜਿਨ੍ਹਾਂ ਦੀ ਉੱਥੇ ਨਾ ਦਾਲ ਭਾਈ। ਜੀ ਜੀ। ਜਿਹੜੇ ਲੀਡਰ ਸਨ ਭੰਡ ਰਹੇ ਭਾਜਪਾ ਨੂੰ, ਭਜਨ ਭਾਜਪਾ ਦਾ ਗੁਣ ਹੁਣ ਉਹ ਗਾਈ ਜਾਂਦੇ। ਜੀ। ਜਿਹੜੇ ਲੀਡਰ ਸਨ ਭੰਡ ਰਹੇ ਭਾਜਪਾ ਨੂੰ, ਭਜਨ ਭਾਜਪਾ ਦਾ ਹੁਣ ਉਹ ਗਾਈ ਜਾਂਦੇ। ਕਹਿੰਦੇ ਕੱਲ ਸਨ ਮੋਦੀ ਨੂੰ ਬਹੁਤ ਮਾੜਾ, ਉਹੀਓ ਮੋਦੀ ਦੀ ਕਰੀ ਵਡਿਆਈ ਜਾਂਦੇ। ਜੀ 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 ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਉੱਤੇ ਸਾਨੂੰ ਜਾਣਕਾਰੀ ਦਿੱਤੀ। ਬਹੁਤ ਸ਼ੁਕਰੀਆ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਜਦੋਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।